वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਆ ਉਸ ਬਾਬਤ ਵਿਚਾਰ ਚਰਚਾ ਕਰਾਂਗੇ ਇਸ ਸ਼ੋਅ ਦੇ ਵਿੱਚ। ਖਾਸ ਤੌਰ ਤੇ ਪਿਛਲੇ ਦਿਨੀ ਬ੍ਰਿਟਿਸ਼ ਨਿਊਜ਼ ਏਜੰਸੀ ਨੂੰ ਇੱਕ ਜਿਹੜੀ ਹੈ ਆਪਣੀ ਗੱਲਬਾਤ ਦੇ ਦੌਰਾਨ ਪੰਜਾਬ ਦੇ ਇਸ ਵਕਤ ਦੇ DGP ਦਿਨਕਰ ਗੁਪਤਾ ਵੱਲੋਂ ਇਹ ਖੁਲਾਸਾ ਕੀਤਾ ਗਿਆ। ਇਹ ਗੱਲ ਮੰਨੀ ਗਈ ਹੈ ਕਿ ਪੰਜਾਬ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਉੱਤੇ ਉਹਨਾਂ ਵੱਲੋਂ ਜਿਹੜੇ ਸੈੱਲ ਨੇ, ਸੋਸ਼ਲ ਮੀਡੀਆ ਸੈੱਲ ਨੇ, IT ਸੈੱਲ ਨੇ, ਉਹ ਸਥਾਪਿਤ ਕੀਤੇ ਗਏ ਆ, ਡਿਸਟ੍ਰਿਕਟ ਲੈਵਲ ਸੈੱਲ। ਤੇ ਉਹਨਾਂ ਵੱਲੋਂ ਇਹ ਗੱਲ ਸਿੱਧੇ ਤੌਰ ਤੇ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਅਸੀਂ ਤਕਰੀਬਨ ਇਹਨਾਂ ਡਿਸਟ੍ਰਿਕਟ ਲੈਵਲ ਸੈੱਲਸ ਦੇ ਰਾਹੀਂ 400 ਜਿਹੜੇ ਸਿੱਖ ਨੌਜਵਾਨ ਨੇ ਉਹਨਾਂ ਨੂੰ ਅਸੀਂ ਡੀ-ਰੈਡੀਕਲਾਈਜ਼ ਕੀਤਾ। ਸੋ ਇਹ ਜਿਹੜਾ ਦਾਅਵਾ ਹੈ, ਜਦੋਂ ਇਹਦੀਆਂ ਅਸੀਂ ਪਰਤਾਂ ਖੋਲ੍ਹਦੇ ਹਾਂ ਜਾਂ ਡੀਟੇਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਸਮਝਦੇ ਹਾਂ, ਤੇ ਜਿਨ੍ਹਾਂ ਸਿੱਖ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉੱਥੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਥਾਣਿਆਂ ਦੇ ਵਿੱਚ ਇਸ ਵਕਤ ਸਿੱਖ ਨੌਜਵਾਨਾਂ ਨੂੰ, ਜਿਹੜਾ ਵੀ ਕੋਈ ਨੌਜਵਾਨ ਕੋਈ ਸੋਸ਼ਲ ਮੀਡੀਆ ਦੇ ਉੱਤੇ ਰੈਫਰੈਂਡਮ 2020 ਦੇ ਸੰਬੰਧੀ ਜਾਂ ਖਾਲਿਸਤਾਨ ਦੇ ਸੰਬੰਧੀ ਕੋਈ ਜਿਹੜਾ ਇਸ ਵਕਤ ਝੰਡੇ ਲਾਉਣ ਦੀ ਜਾਂ ਲਾਹੁਣ ਦੀ ਜਿਹੜੀ ਇੱਕ ਇਸ ਵਕਤ ਖਬਰਾਂ ਦੇ ਵਿੱਚ ਤੁਸੀਂ ਸਾਰੇ ਦੇਖ ਰਹੇ ਹੋ, ਉਹ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਉਸ ਸੰਬੰਧੀ ਕੋਈ ਵੀ ਜਿਹੜੀ ਪੋਸਟ ਹੈ ਉਹ ਲਾਈਕ ਕਰਦੇ ਨੇ, ਕਮੈਂਟ ਕਰਦੇ ਨੇ ਜਾਂ ਅੱਗੇ ਸ਼ੇਅਰ ਕਰਦੇ ਨੇ, ਤੇ ਉਹਨਾਂ ਨੌਜਵਾਨਾਂ ਨੂੰ ਥਾਣੇ ਦੇ ਵਿੱਚ ਸੱਦਿਆ ਜਾ ਰਿਹਾ ਹੈ। ਉਹਨਾਂ ਤੋਂ ਪੁਲਿਸ ਜਿਹੜੀ ਹੈ ਉਹ ਪੁੱਛਗਿੱਛ ਕਰਨ ਦੇ ਨਾਂ ਥੱਲੇ ਅੱਗੇ ਉਹਨਾਂ ਨੂੰ ਜਿਹੜੀ ਡਰਾਉਣ ਧਮਕਾਉਣ ਦੀ ਜਿਹੜੀ ਲਾਈਨ ਹੈ ਉਹ ਇਕੱਲੇ ਉਹਨਾਂ ਤੱਕ ਹੀ ਨਹੀਂ, ਇਹ ਗੱਲ ਉਹਨਾਂ ਨਾਲ ਨੌਜਵਾਨਾਂ ਦੇ ਨਾਲ ਗੱਲ ਕਰਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਦੇ ਪਰਿਵਾਰਾਂ ਤੱਕ ਦੀ ਜਿਹੜੀ ਹਰਾਸਮੈਂਟ ਹੈ ਉਹ ਕੀਤੀ ਜਾ ਰਹੀ ਹੈ। ਤੇ ਇਹ ਗੱਲ ਹੁਣ ਜਿਹੜੇ DGP ਦਿਨਕਰ ਗੁਪਤਾ ਨੇ ਉਹਨਾਂ ਵੱਲੋਂ ਇਹ ਕਹਿ ਕੇ ਮੰਨੀ ਗਈ ਹੈ ਕਿ ਅਸੀਂ 400 ਸਿੱਖ ਨੌਜਵਾਨਾਂ ਨੂੰ ਡੀ-ਰੈਡੀਕਲਾਈਜ਼ ਕੀਤਾ ਇਸ ਸਾਰੀ ਮੁਹਿੰਮ ਦੇ ਥੱਲੇ। ਸੋ ਪੰਜਾਬ ਦੇ ਵਿੱਚ ਇਸ ਵਕਤ ਜਿਹੜੇ ਹਾਲਾਤ ਬਣੇ ਹੋਏ ਨੇ ਉਹ ਸਿੱਧਾ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਆ ਵੀ ਸਿੱਖ ਨੌਜਵਾਨੀ ਨੂੰ ਜਿਹੜਾ ਹੈ ਉਹ ਸਿੱਧਾ ਟਾਰਗੇਟ ਕੀਤਾ ਜਾ ਰਿਹਾ ਹੈ। ਤੇ ਜਿਹੜਾ ਵੀ ਬੰਦਾ, ਜਿਹੜਾ ਵੀ ਨੌਜਵਾਨ ਕੋਈ ਵੀ ਗੱਲ ਕਰਦਾ ਰੈਫਰੈਂਡਮ ਦੀ, ਖਾਲਿਸਤਾਨ ਦੀ, ਉਹਨੂੰ ਸਿੱਧਾ ਜਿਹੜਾ ਹੈ ਨਿਸ਼ਾਨੇ ਤੇ ਲਿਆਇਆ ਜਾ ਰਿਹਾ ਹੈ। ਇਹ ਸਾਰੇ ਹੱਥਕੰਡੇ ਕਿਸ ਤਰੀਕੇ ਦੇ ਨਾਲ ਕਿਵੇਂ ਵਰਤੇ ਜਾ ਰਹੇ ਨੇ, ਇਹ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਦੇ ਵਿੱਚੋਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ, ਜਿਹੜੇ ਬਹੁਤਾਤ ਇਹਨਾਂ ਕੇਸਾਂ ਦੇ ਨਾਲ ਜੁੜੇ ਵੀ ਹੋਏ ਨੇ, ਫਰਸਟ ਹੈਂਡ ਡੀਲ ਕਰਦੇ ਨੇ ਕਿ ਇਹ ਸਾਰੇ ਮਾਮਲੇ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਉਹ ਕੀ ਵਾਪਰ ਕੀ ਰਿਹਾ ਇਸ ਵਕਤ ਪੰਜਾਬ ਦੇ ਵਿੱਚ। ਦੂਜੀ ਅਹਿਮ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਹੈ ਉਹ ਭਾਈ ਲਾਲ ਸਿੰਘ ਹੋਰਾਂ ਦੀ, ਜਿਨ੍ਹਾਂ ਵੱਲੋਂ ਸਿੱਖ ਸੰਘਰਸ਼ ਦੇ ਵਿੱਚ ਅਹਿਮ ਯੋਗਦਾਨ ਪਾਇਆ ਗਿਆ ਤੇ ਅੱਜ 28 ਸਾਲਾਂ ਬਾਅਦ ਜਿਹੜੀ ਉਹਨਾਂ ਦੀ ਹੈ ਪੱਕੀ ਰਿਹਾਈ ਇਸ ਵਕਤ ਹੋਈ ਹੈ। ਮੰਝਪੁਰ ਸਾਹਿਬ ਉਹਨਾਂ ਦੇ ਕੇਸ ਦੇ ਨਾਲ ਵੀ ਜੁੜੇ ਹੋਏ ਨੇ ਤੇ ਨਾਲ ਹੀ ਨਾਲ ਜਿਹੜੀ ਸਿੱਖ ਸਿਆਸੀ ਕੈਦੀਆਂ ਦੀ ਇੱਕ ਸੂਚੀ ਹੈ ਉਹ ਵੀ ਉਹਨਾਂ ਵੱਲੋਂ ਮੇਨਟੇਨ ਕੀਤੀ ਗਈ ਹੈ, ਜਿਹਦੇ ਵਿੱਚ ਉਹ ਇਹਨਾਂ ਕੇਸਾਂ ਦੇ ਨਾਲ ਵੀ ਜਿਹੜਾ ਉਹਨਾਂ ਦਾ ਸਬੰਧ ਹੈ। ਸੋ ਇਹਨਾਂ ਦੋਹਾਂ ਟੌਪਿਕਸ ਦੇ ਉੱਤੇ ਅੱਜ ਅਸੀਂ ਮੰਝਪੁਰ ਸਾਹਿਬ ਦੇ ਨਾਲ ਵਿਚਾਰ ਚਰਚਾ ਕਰਾਂਗੇ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਮੈਂ ਹਾਲਾਤਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਚੱਲ ਕੀ ਰਿਹਾ ਥੋੜਾ ਜਿਹਾ ਭਾਈ ਲਾਲ ਸਿੰਘ ਹੋਰਾਂ ਦੇ ਕੇਸ ਬਾਰੇ ਤੁਹਾਡੇ ਕੋਲੋਂ ਅਪਡੇਟ ਲੈਣੀ ਚਾਹੂੰਗਾ। ਜਿੱਥੇ ਇੱਕ ਪਾਸੇ ਉਹਨਾਂ ਦੀ ਪੱਕੀ ਰਿਹਾਈ ਹੋਈ ਹੈ, ਉੱਥੇ ਦੂਜੇ ਪਾਸੇ ਨਾਲ ਹੀ ਨਾਲ ਹੋਰ ਜਿਹੜੇ ਸਿੱਖ ਸਿਆਸੀ ਕੈਦੀ ਨੇ ਉਹਨਾਂ ਦੀ ਰਿਹਾਈ ਦੀ ਅਪਡੇਟ ਵੀ ਜਾਣਨੀ ਚਾਹੂੰਗਾ। ਦੇਖੋ, ਬੜੀ ਯਾਨੀ ਕਿ ਪੰਥ ਦੇ ਵਿੱਚ ਕੱਲ ਇੱਕ ਬੜੇ ਲੰਮੇ ਸਮੇਂ ਬਾਅਦ ਇੱਕ ਕੋਈ ਖੁਸ਼ੀ ਦੀ ਖਬਰ ਆਈ ਵੀ ਭਾਈ ਲਾਲ ਸਿੰਘ ਦੀ 28 ਸਾਲ 1 ਮਹੀਨਾ ਤੇ 1 ਹਫ਼ਤੇ ਬਾਅਦ ਜਿਹੜੀ ਉਹਨਾਂ ਦੀ ਰਿਹਾਈ ਜਿਹੜੀ ਹੋਈ ਆ। ਸੋ ਉਹਨਾਂ ਦਾ ਜਿਹੜਾ ਕੇਸ ਸੀਗਾ, ਸਭ ਤੋਂ ਪਹਿਲਾਂ ਤਾਂ ਇਹ ਸੀ ਵੀ ਉਹਨਾਂ ਨੂੰ 19 ਜੁਲਾਈ 1992 ਨੂੰ ਅਰੈਸਟ ਕੀਤਾ ਗਿਆ ਸੀ। 2.5-3 ਮਹੀਨੇ ਬਾਅਦ ਉਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ। ਸੋ 2.5-3 ਮਹੀਨੇ ਤਾਂ ਨਜਾਇਜ਼ ਹਿਰਾਸਤ ਦੇ ਵਿੱਚ ਰੱਖ ਕੇ ਉਹਨਾਂ ਦੇ ਉੱਤੇ ਅਣਮਨੁੱਖੀ ਜਿਹੜਾ ਤਸ਼ੱਦਦ ਢਾਇਆ ਗਿਆ ਤੇ ਫਿਰ 8 ਅਕਤੂਬਰ 1992 ਨੂੰ ਉਹਨਾਂ ਦੀ ਜਿਹੜੀ ਆ ਅਰੈਸਟ ਦਿਖਾਈ ਗਈ। 2 ਕੇਸ ਚੱਲੇ, ਉਹ 2-3 ਕੇਸ ਸੀਗੇ, ਉਹ CBI ਦੇ ਨਾਲ ਸੰਬੰਧਿਤ ਕੇਸ ਸੀਗੇ। ਉਹਨਾਂ ਦੇ ਉੱਤੇ ਮਿਰਜ਼ਾਪੁਰ ਸਪੈਸ਼ਲ ਟਾਡਾ ਕੋਰਟ ਦੇ ਵਿੱਚ, ਅਹਿਮਦਾਬਾਦ, ਗੁਜਰਾਤ ਦੇ ਵਿੱਚ ਕੇਸ ਚੱਲੇ, ਜਿੱਥੇ ਉਹਨਾਂ ਨੂੰ 97 ਦੇ ਵਿੱਚ ਉਮਰ ਕੈਦ ਦੀ ਜਿਹੜੀ ਸਜ਼ਾ ਹੋਈ ਸੀਗੀ ਤੇ 98 ਦੇ ਵਿੱਚ ਜਿਹੜਾ ਉਹ
ਜਲੰਧਰ ਆ ਗਏ ਸੀ ਟ੍ਰਾਂਸਫਰ ਹੋ ਕੇ, ਫਿਰ ਨਾਭੇ ਚਲੇ ਗਏ 2000 ਦੇ ਵਿੱਚ, ਉੱਥੋਂ ਫਿਰ ਪਰੋਲ ਤੇ ਆਉਣ ਲੱਗੇ, ਤੇ ਪਰੋਲ ਤੋਂ ਆਉਣ ਤੋਂ ਬਾਅਦ ਉਹਨਾਂ ਦਾ 2006 ਦੇ ਵਿੱਚ ਜਿਹੜਾ ਉਮਰ ਕੈਦੀ ਦਾ ਰਿਹਾਈ ਦਾ ਨਕਸ਼ਾ ਹੁੰਦਾ 14 ਸਾਲ ਬਾਅਦ, ਟਾਡਾ ਉਮਰ ਕੈਦੀ ਦਾ ਆਮ ਤਾਂ 10 ਸਾਲ ਬਾਅਦ ਆ ਜਾਂਦਾ, ਟਾਡਾ ਦਾ 14 ਸਾਲ ਬਾਅਦ ਜਿਹੜਾ ਨਕਸ਼ਾ ਉਹ ਤੋਰਿਆ ਗਿਆ। ਉਹਦੇ ਤਹਿਤ ਫਿਰ ਉਹਨਾਂ ਦੀ ਜਿਹੜੀ 5 ਵਾਰੀ ਗੁਜਰਾਤ ਸਰਕਾਰ ਨੇ ਨਕਸ਼ਾ ਰਿਹਾਈ ਦਾ ਫੇਲ ਕੀਤਾ, ਤੇ ਅੰਤ ਹੁਣ ਡਬਲ ਉਮਰ ਕੈਦ ਭੋਗ ਕੇ ਜਿਹੜੀ ਉਹਨਾਂ ਦੀ ਰਿਹਾਈ 14 ਸਾਲ ਪਹਿਲਾਂ ਹੋਣੀ ਚਾਹੀਦੀ ਸੀ, ਉਹਨਾਂ ਦੀ 28 ਸਾਲ ਬਾਅਦ ਜਿਹੜੀ ਆ ਰਿਹਾਈ ਕੱਲ ਹੋਈ ਆ। ਉਹਨਾਂ ਦੇ ਰਿਹਾਈ ਦੇ ਆਰਡਰ ਆਏ ਮਾਰਚ ਮਹੀਨੇ ਦੇ ਆ ਚੁੱਕੇ ਸੀ ਪੰਜਾਬ ਦੇ ਵਿੱਚ, ਪਰ ਇੱਥੇ ਕੁਝ ਫਾਰਮੈਲਿਟੀ ਜਾਂ ਕੋਈ ਢੁੱਚਣਾ ਡਾਈਆਂ ਹੋਈਆਂ ਸੀ ਕੁਝ ਬਾਬੂਆਂ ਨੇ, ਅਫਸਰਸ਼ਾਹੀ ਨੇ, ਉਹ ਪੂਰੀਆਂ ਕਰਨ ਤੋਂ ਬਾਅਦ ਜਿਹੜੀ ਕੱਲ ਜੇਲ੍ਹ ਸੁਪਰਡੈਂਟ ਨੇ ਉਹਨਾਂ ਨੂੰ ਸੱਦ ਕੇ, ਤੇ ਉਹ ਕਿਉਂਕਿ ਪਰੋਲ ਤੇ ਸੀ, ਪਰੋਲ ਚ ਸਰੈਂਡਰ ਕੀਤਾ ਤੇ ਕਸਟਡੀ ਚ ਗਏ, ਤੇ ਫਿਰ ਨਾਲ ਦੀ ਨਾਲ 2-3 ਘੰਟਿਆਂ ਦੀ ਕਾਰਵਾਈ ਤੋਂ ਬਾਅਦ ਉਹਨਾਂ ਨੂੰ ਜਿਹੜਾ ਕੱਲ ਪੱਕੇ ਤੌਰ ਦੇ ਉੱਤੇ ਰਿਹਾਈ ਮਿਲ ਗਈ ਹੈ ਜੀ। ਤੇ ਇਹਦਾ ਜਿਹੜਾ ਇੰਪੈਕਟ ਹੈ ਕਿ ਬਾਕੀ ਕੇਸਾਂ ਦੇ ਉੱਤੇ ਵੀ ਤੁਸੀਂ ਦੇਖਦੇ ਹੋ, ਕਿਉਂਕਿ ਜਦੋਂ 550 ਸਾਲਾਂ ਦੇ ਥੱਲੇ ਇਹ ਗੱਲ ਵੀ ਸਾਹਮਣੇ ਆਈ, ਸਰਕਾਰ ਵੱਲੋਂ ਕਿਹਾ ਗਿਆ ਕਿ ਜੀ ਅਸੀਂ ਜਿਹੜੇ ਸਿੱਖ ਸਿਆਸੀ ਕੈਦੀ ਨੇ ਉਹਨਾਂ ਨੂੰ ਛੱਡ ਦਿਆਂਗੇ, ਛੱਡਣ ਦੀ ਰਿਹਾਈ ਦੀ ਗੱਲ ਹੋਈ, ਤੇ ਅਦਰਵਾਈਜ਼ ਅਸੀਂ ਦੇਖਦੇ ਹਾਂ ਵੀ ਇਹ ਇਕਲੌਤਾ ਕੇਸ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੁਝ ਐਕਸਪੈਕਟ ਕੀਤਾ ਜਾ ਸਕਦਾ ਹੈ ਕਿ ਜਿਹੜੇ ਸਿੱਖ ਸਿਆਸੀ ਕੈਦੀ ਨੇ ਉਹ ਉਹਨਾਂ ਨੂੰ ਛੱਡਿਆ ਜਾ ਸਕਦਾ ਜਾਂ ਉਹਨਾਂ ਦੀ ਰਿਹਾਈ ਜਾਂ ਪੈਰੋਲ ਵੀ ਕਿਸੇ ਹੱਦ ਤੱਕ ਹੋ ਸਕਦੀ ਹੈ? ਦੇਖੋ, ਜਿਹੜਾ 550 ਸਾਲਾਂ ਦੇ ਉੱਤੇ ਸੈਂਟਰ ਗਵਰਨਮੈਂਟ ਨੇ 9 ਸਿੱਖ ਬੰਦੀਆਂ ਦਾ ਕਿਹਾ ਸੀ, ਉਹ ਚ ਇੱਕ ਫਾਂਸੀ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ, ਜਿਹਨਾਂ ਦੀ ਕਿ ਅਜੇ ਤੱਕ ਫਾਂਸੀ ਤੋੜ ਕੇ ਉਮਰ ਕੈਦ ਦੇ ਵਿੱਚ ਤਬਦੀਲ ਨਹੀਂ ਕੀਤੀ ਗਈ, ਉਹ ਕਹਿ ਸਕਦੇ ਆ ਹੁਣ ਵੀ ਅੰਡਰ ਪ੍ਰੋਸੈਸ ਹੀ ਹੈ। ਜੇ ਇੱਕ ਵਾਰ ਨੋਟੀਫਿਕੇਸ਼ਨ ਜਾਰੀ ਹੋਇਆ ਸਰਕਾਰ ਦਾ, ਤਾਂ ਉਹਦੇ ਤਹਿਤ ਜਿਹੜੇ 9 ਬੰਦੇ ਸੀ, ਉਹ ਚ ਇੱਕ ਭਾਈ ਰਾਜੋਆਣਾ ਸੀ, 3 ਬੰਦੇ ਆਲਰੇਡੀ ਛੁੱਟੇ ਹੋਇਆਂ ਦਾ ਵਿੱਚ ਨਾਂ ਸੀਗਾ, ਹਰਜਿੰਦਰ ਸਿੰਘ ਤੇ ਇੱਕ ਬਾਬਾ ਬਲਵੀਰ ਸਿੰਘ ਤੇ ਇੱਕ ਸਿੰਘ ਹੋਰ ਸੀ, ਜਿਹੜੇ ਕਈ ਸਾਲ ਪਹਿਲਾਂ ਬਰੀ ਹੋ ਕੇ ਅਦਾਲਤਾਂ ਵੱਲੋਂ ਜਾਂ ਜ਼ਮਾਨਤ ਦੇ ਉੱਤੇ ਰਿਹਾ ਸੀ। ਨੰਦ ਸਿੰਘ ਤੇ ਸਵੇਗ ਸਿੰਘ ਸੀ 2 ਸਿੰਘ, ਉਹ ਉਸ ਤੋਂ ਬਾਅਦ 2 ਮਹੀਨਿਆਂ ਦੇ ਵਿੱਚ ਹੀ ਛੁੱਟ ਗਏ ਸੀ। ਹੁਣ ਅਲਟੀਮੇਟਲੀ ਭਾਈ ਰਾਜੋਆਣੇ ਦਾ ਨਾਂ ਰਹਿ ਗਿਆ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਸੰਬੰਧ ਚ ਮਨਿੰਦਰਜੀਤ ਬਿੱਟੇ ਨੇ ਸੁਪਰੀਮ ਕੋਰਟ ਰਿਟ ਲਾਤੀ ਸੀ, ਜਿੱਥੇ ਸੁਪਰੀਮ ਕੋਰਟ ਨੇ ਭੁੱਲਰ ਸਾਹਿਬ ਦੀ ਰਿਹਾਈ ਤੇ ਰੋਕ ਲਾ ਦਿੱਤੀ ਹੋਈ ਆ, ਉਹ ਸਟੇ ਅਜੇ ਤੱਕ ਬਰਕਰਾਰ ਆ। ਤੇ ਭਾਈ ਗੁਰਦੀਪ ਸਿੰਘ ਖੈੜੇ ਦਾ ਜਿਹੜਾ ਭਾਈ ਲਾਲ ਸਿੰਘ ਦੀ ਰਿਹਾਈ ਤੋਂ ਬਾਅਦ ਜਿਹੜਾ ਨੰਬਰ ਲੱਗ ਸਕਦਾ ਹੈਗਾ, ਕਿਉਂਕਿ ਉਹ ਵੀ ਪਤਾ ਲੱਗਿਆ ਸੀ ਵੀ ਉਹ ਕਿਉਂਕਿ ਵਾਇਆ ਕਰਨਾਟਕ ਸਰਕਾਰ ਜਿਹੜਾ ਉਹ ਹੋਣਾ ਆ, ਸੋ ਉਹ ਇੱਕ ਜਿਵੇਂ ਭਾਈ ਲਾਲ ਸਿੰਘ ਦਾ ਗੁਜਰਾਤ ਸਰਕਾਰ ਦੇ ਰਾਹੀਂ ਹੋਇਆ, ਸੋ ਉਹ ਕਰਨਾਟਕ ਸਰਕਾਰ ਦੇ ਰਾਹੀਂ ਜਿਹੜਾ ਅੰਡਰ ਪ੍ਰੋਸੈਸ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਭਾਈ ਗੁਰਦੀਪ ਸਿੰਘ ਖੈੜਾ ਦੀ ਵੀ ਰਿਹਾਈ ਹੋ ਸਕਦੀ। ਫਿਰ ਬਾਕੀ ਜਿਹੜੇ ਬੰਦੀ ਸਿੰਘ ਹੈਗੇ ਆ, ਜਿਵੇਂ ਬੇਅੰਤ ਮਰਡਰ ਕੇਸ ਆਏ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਭਾਈ ਹਵਾਰਾ, ਭਾਈ ਤਾਰਾ, ਭਾਈ ਭਿਓਰਾ, ਸੋ ਇਹਨਾਂ ਦੀ ਅਜੇ ਰਿਹਾਈ ਜਾਂ ਪਰੋਲ ਦੇ ਬਾਰੇ ਕਿਤੇ ਕੋਈ ਕਨਸੋਲ ਲੱਗ ਨਹੀਂ ਰਹੀ। ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਗੁਰਮੀਤ ਸਿੰਘ ਤੇ ਆਲਰੇਡੀ ਪਰੋਲ ਦੇ ਉੱਤੇ ਹੀ ਆ, ਕਰੋਨਾ ਕਰਕੇ ਜਿਹੜੇ ਵੀ ਮਾਰਚ ਅਪ੍ਰੈਲ ਚ ਪਰੋਲਾਂ ਤੇ ਆਏ ਸੀ ਉਹਨਾਂ ਦੀ ਜਿਹੜੀ ਪਰੋਲ ਵਧਾਈ ਜਾ ਰਹੀ ਆ। ਖਹਿੜਾ ਸਾਹਿਬ ਤੇ ਭੁੱਲਰ ਸਾਹਿਬ ਵੀ ਜਿਹੜੇ ਇਸ ਸਮੇਂ ਪਰੋਲ ਦੇ ਉੱਤੇ ਹੀ ਆ। ਸੋ ਇਹਨਾਂ ਜਿਹੜੇ ਹੁਣ ਭਾਈ ਭਿਓਰਾ, ਤਾਰਾ ਤੇ ਹਵਾਰਾ, ਇਹਨਾਂ ਦੀ ਜਿਹੜੀ ਪਰੋਲ ਤੇ ਜਿਹੜੀ ਰਿਹਾਈ ਦੇ ਵਾਸਤੇ ਜੇ ਦੇਖਿਆ ਜਾਵੇ ਤਾਂ ਸਾਰਿਆਂ ਦੀ ਰਿਹਾਈ ਬਣਦੀ ਹੈ, ਤਾਂ ਅਲਟੀਮੇਟਲੀ 1 ਡੇ ਡਿਸੀਜਨ ਕਰਕੇ ਸਾਰਿਆਂ ਨੂੰ, ਜਿਨ੍ਹਾਂ ਨੇ ਵੀ 20 ਸਾਲ ਤੋਂ ਉੱਤੇ ਸਮਾਂ ਕੱਟਿਆ ਹੈਗਾ ਉਮਰ ਕੈਦੀ ਨੇ, ਉਹਨਾਂ ਨੂੰ ਤਾਂ ਬਿਨਾਂ ਬੌਂਡ ਤੋਂ ਜਿਹੜੀ ਜਿਵੇਂ ਭਾਈ ਲਾਲ ਸਿੰਘ ਦੀ ਕੋਈ ਬੌਂਡ ਨਹੀਂ ਭਰਾਇਆ ਗਿਆ, ਕਿਉਂਕਿ ਜਿਹੜਾ 20 ਸਾਲ ਤੋਂ ਪਹਿਲਾਂ ਛੱਡਣਾ ਹੁੰਦਾ ਉਹਦੇ ਕੋਲ ਇੱਕ ਬੌਂਡ ਭਰਾਇਆ ਜਾਂਦਾ ਤੇ ਉਹਦੇ ਲਈ ਸਾਲ ਤੇ ਪ੍ਰੋਬੇਸ਼ਨ ਵੀ ਹੁੰਦੀ ਹੈ। ਜਿਹੜਾ 20 ਸਾਲ ਤੋਂ ਉੱਤੇ ਹੋ ਜਾਵੇ ਉਹਨੂੰ ਬੌਂਡ ਵੀ ਭਰਾਉਣ ਲਈ ਨਹੀਂ ਆਖਿਆ ਜਾਂਦਾ, ਉਹਦੇ ਤਹਿਤ ਉਹਦੀ ਸਿੱਧੀ ਜਿਹੜੀ ਰਿਹਾਈ ਕੀਤੀ ਜਾਂਦੀ। ਸੋ ਸਾਰਿਆਂ ਦੀ ਰਿਹਾਈ ਜਿਨ੍ਹਾਂ ਨੇ ਵੀ 20 ਸਾਲ ਕੱਟੇ ਹੈਗੇ ਆ ਉਹਨਾਂ ਦੀ। ਪਰ ਦੂਜੇ ਪਾਸੇ ਜੇ ਸਰਕਾਰ ਪੱਖ ਤੋਂ ਦੇਖੀਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ 4 ਪੁਲਿਸ ਵਾਲੇ 3-3 4-4 ਸਾਲ ਦੀ ਸਜ਼ਾ ਤੋਂ ਬਾਅਦ ਉਮਰ ਕੈਦੀ ਜਿਹੜੇ ਆ ਉਹ ਛੱਡੇ ਹੈਗੇ। CBI ਦੇ ਕੇਸ ਹੀ ਸੀਗੇ ਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਉਹਨਾਂ ਨੂੰ ਸਜ਼ਾ ਹੋਈ ਸੀ, ਉਮਰ ਕੈਦ ਹੀ ਹੋਈ ਸੀ, 302 'ਚ ਹੀ ਹੋਈ ਸੀ, ਤੇ ਉਹਨਾਂ ਨੂੰ 4-4 ਸਾਲ ਬਾਅਦ ਛੱਡਿਆ ਗਿਆ। ਤੇ ਜਿਹੜੇ ਸਿੱਖ ਬੰਦੀ ਆ ਉਹਨਾਂ ਨੂੰ ਜਿਹੜਾ 25-25 30-30 ਸਾਲਾਂ ਬਾਅਦ ਵੀ ਨਹੀਂ ਛੱਡਿਆ ਜਾ ਰਿਹਾ। ਭਾਈ ਲਾਲ ਸਿੰਘ ਦੇ ਕੇਸ ਦੇ ਵਿੱਚ ਜ਼ਿਕਰਯੋਗ ਹੈਗਾ ਵੀ ਉੱਥੇ ਕੋਈ ਬਲਾਸਟ ਇੰਜਰੀ ਕੇਸ ਨਹੀਂ ਸੀ, ਸਿਰਫ ਰਿਕਵਰੀ ਕੇਸ ਸੀਗਾ। ਉਹ ਰਿਕਵਰੀ ਕੇਸ ਦੇ ਵਿੱਚ ਜਿਹੜੇ 28 ਸਾਲ ਲਾਏ ਗਏ। ਜੀ ਬਿਲਕੁਲ। ਮੰਜਪੁਰ ਸਾਹਿਬ, ਹੁਣ ਦੂਜੇ ਪਾਸੇ ਵੱਲ ਆਈਏ, ਜਿਹੜਾ ਇਹ ਕਹਿ ਲਓ ਵੀ ਗੱਲ ਮੰਨੀ ਗਈ ਹੈ ਹੁਣ ਪੰਜਾਬ ਦੇ DGP ਵੱਲੋਂ ਵੀ ਅਸੀਂ 400 ਸਿੱਖ ਨੌਜਵਾਨਾਂ ਨੂੰ ਡੀ-ਰੈਡੀਕਲਾਈਜ਼ ਕੀਤਾ। ਇਹਦੀਆਂ ਜਦੋਂ ਅਸੀਂ ਪਰਤਾਂ ਖੋਲ੍ਹਦੇ ਹਾਂ ਤੇ ਕੀ ਸਾਹਮਣੇ ਆਉਂਦਾ, ਕੀ ਸਮਝਦੇ ਹੋ ਜਿਹੜੇ ਇਹ ਜ਼ਿਲ੍ਹਾ ਪੱਧਰੀ IT ਸੈੱਲ ਜਾਂ ਸੋਸ਼ਲ ਮੀਡੀਆ ਨੂੰ ਮੋਨੀਟਰ ਕਰਨ ਦੇ ਲਈ ਸੈੱਲ ਪੰਜਾਬ ਪੁਲਿਸ ਵੱਲੋਂ ਬਣਾਏ ਗਏ ਆ, ਇਹ ਚੱਲ ਕੀ ਰਿਹਾ, ਮਾਮਲਾ ਕੀ ਹੈ ਸਾਰਾ? ਦੇਖੋ, ਡੀ-ਰੈਡੀਕਲਾਈਜੇਸ਼ਨ ਤਾਂ ਇੱਕ ਅਜਿਹੀ ਟਰਮ ਆ ਜਿਹਦੇ ਵਿੱਚ ਬਹੁਤ ਕੁਝ ਹੈਗਾ।
ਸਿੱਖੀ ਤੋਂ ਦੂਰ ਕਰਨਾ ਵੀ ਉਹਨਾਂ ਦੇ ਲਈ ਇਹ ਡੀ ਰੈਡੀਕਲਾਈਜੇਸ਼ਨ ਆ। ਜਿਹੜਾ ਸਿੱਖੀ ਨੂੰ ਪਰਨਾਇਆ ਕੋਈ ਪ੍ਰਤੀ ਚਿੰਤਤ ਆ, ਪੰਥ ਦਰਦੀ ਆ, ਤੇ ਉਹਨੂੰ ਉਹਦੀ ਚਿੰਤਾ ਤੋਂ ਮੁਕਤ ਕਰਨਾ ਵੀ ਤੂੰ ਪੰਥ ਦੀ ਚਿੰਤਾ ਨਾ ਕਰ, ਤੂੰ ਗੁਰੂ ਦੀ ਚਿੰਤਾ ਨਾ ਕਰ, ਤੂੰ ਸ਼ਹੀਦਾਂ ਦੀ ਚਿੰਤਾ ਨਾ ਕਰ। ਸੋ ਉਹ ਵੀ ਉਹਨਾਂ ਦੇ ਹਿਸਾਬ ਦੇ ਨਾਲ ਡੀ ਰੈਡੀਕਲਾਈਜੇਸ਼ਨ ਹੈਗਾ। ਸੋ ਇਸ ਜਿਵੇਂ 1984 ਦੇ ਵਿੱਚ, ਉਸ ਤੋਂ ਪਹਿਲਾਂ ਜਿਹੜਾ ਬਾਤਚੀਤ ਇੱਕ ਆਦਮੀ ਦਾ ਇੱਕ ਰਸਾਲਾ ਸੀ ਕਿਹਾ ਜਾਂਦਾ, ਉਹਦੇ 'ਚ ਲਿਖਿਆ ਜਾਂਦਾ ਵੀ ਜਿੰਨੇ ਅਮਲਧਾਰੀ ਸਿੱਖ ਆ ਉਹ ਸਾਰੇ ਯਾਨੀ ਕਿ ਜਰੈਮ ਪੇਸ਼ਾ, ਤੇ ਉਹਨਾਂ ਦੇ ਉੱਤੇ ਸਖਤੀ ਨਾਲ ਨਿਗਾਹ ਰੱਖਣੀ। ਸੋ ਮੈਂ ਸਮਝਦਾ ਵੀ ਉਹ ਪਾਲਿਸੀ ਜਿਹੜੀ ਸਟੇਟ ਪਾਲਿਸੀ ਹੈਗੀ ਉਹ ਉੱਤੇ ਥੱਲੇ ਹੁੰਦੀ ਰਹਿੰਦੀ ਹੈ, ਪਰ ਉਹ ਸੋਚ ਉਹਨਾਂ ਲੋਕਾਂ ਦੀ ਸੇਮ ਹੀ ਰਹਿੰਦੀ ਹੈ। ਦਿਨਕਰ ਗੁਪਤਾ ਉਹ ਉਸੇ ਸਟੇਟ ਦਾ ਹਿੱਸਾ ਹੈਗਾ। ਇਹ ਕਿਹੜੇ ਰੈਡੀਕਲਾਈਜੇਸ਼ਨ ਜਿਹੜੇ ਸੈੱਲ ਬਣਾਏ ਗਏ ਆ, ਕੀ ਕੋਈ ਮਤਾ ਪਿਆ ਵਿਧਾਨ ਸਭਾ ਦੇ ਵਿੱਚ ਜਾਂ ਕੋਈ ਪਾਰਲੀਮੈਂਟ ਨੇ ਇਹ ਲਿਆਂਦੇ ਆ ਵੀ ਕੋਈ ਸੈੱਲ ਬਣਾਏ ਜਾਣ? ਪੁਲਿਸ ਐਕਟ ਦੇ ਵਿੱਚ ਜਿਹੜੀ ਸੋਧ ਆ, ਪੰਜਾਬ ਪੁਲਿਸ ਐਕਟ ਦੇ ਵਿੱਚ ਸੁਪਰੀਮ ਕੋਰਟ ਦੀਆਂ ਦਿਸ਼ਾ ਨਿਰਦੇਸ਼ਾਂ ਥੱਲੇ ਜਾਂ ਪਾਰਲੀਮੈਂਟ ਕਰ ਸਕਦੀ ਜਾਂ ਵਿਧਾਨ ਸਭਾ। ਡੀ ਰੈਡੀਕਲਾਈਜੇਸ਼ਨ ਸੈੱਲ ਕਿਹੜੇ ਐਕਟ ਦੇ, ਸੀਆਰਪੀਸੀ ਦੇ ਥੱਲੇ ਬਣਾਏ ਆ ਜਾਂ ਇਹਨਾਂ ਨੇ ਪੰਜਾਬ ਪੁਲਿਸ ਐਕਟ ਦੇ ਵਿੱਚ ਸੋਧ ਕੀਤੀ ਆ ਵੀ ਇਹ ਕੋਈ ਸੈੱਲ ਹੋਣਗੇ? ਸੋ ਐਸੀ ਕੋਈ ਗੱਲ ਨਹੀਂ। ਇਹ ਜਿਹੜੀ ਸੈਂਟਰ ਦੀ ਪਾਲਿਸੀ ਦੇ ਤਹਿਤ ਆ, ਜਿੰਨੀਆਂ ਘੱਟ ਗਿਣਤੀਆਂ ਨਾਲ ਸੰਬੰਧਿਤ ਲੋਕ ਆਪਣੇ ਧਰਮਾਂ ਪ੍ਰਤੀ ਸੁਚੇਤ ਹੈਗੇ, ਉਹਨਾਂ ਨੂੰ ਤਾਂ ਇੱਕ ਸਾਧਨ ਡੀ ਰੈਡੀਕਲਾਈਜੇਸ਼ਨ ਸੈੱਲ ਹੈਗਾ। ਤੇ ਨਾਲ ਦੀ ਨਾਲ ਪੁਲਿਸ ਦੇ ਮੂੰਹ ਨੂੰ ਜਿਹੜਾ ਲਹੂ ਲੱਗਿਆ ਹੋਇਆ ਪਿਛਲੇ 35 ਸਾਲਾਂ ਦਾ, ਉਹ ਆਪਣਾ ਰੀਫਰੈਸ਼ ਕਰ ਰਹੇ ਆ, ਆਪਣਾ ਉਹ ਦੇਖ ਰਹੇ ਆ, ਜਚਾ ਰਹੇ ਆ। ਜਿਨ੍ਹਾਂ ਦੇ ਤਾਂ ਸਿੱਧੇ ਸੰਬੰਧ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਪੋਸਟ ਦੇ ਨਾਲ ਆ ਜਾਂ ਰੈਫਰੈਂਡਮ ਦੇ ਨਾਲ ਆ ਜਾਂ ਹੋਰ ਖਾਲਿਸਤਾਨ ਦੇ ਨਾਲ ਸਿੱਧੇ ਤੌਰ ਦੇ ਉੱਤੇ ਕੋਈ ਸ਼ੇਅਰਿੰਗ ਕਰਦਾ, ਸੋ ਉਹਨਾਂ ਦੇ ਉੱਤੇ ਤਾਂ ਕੇਸ ਪੈ ਰਹੇ ਆ। ਬਾਕੀ ਜੇ ਕੋਈ ਲਾਈਕ ਕਰਦਾ ਜਾਂ ਕੋਈ ਸਿੱਖੀ ਪ੍ਰਤੀ ਕੋਈ ਸੁਚੇਤਤਾ ਜਾਂ ਪ੍ਰਚਾਰ ਦੀ ਗੱਲ ਕਰਦਾ ਹੈਗਾ, ਸੋ ਉਹਨਾਂ ਨੂੰ ਜਿਹੜਾ ਹੈਗਾ ਉਹ ਡੀ ਰੈਡੀਕਲਾਈਜੇਸ਼ਨ ਦੇ ਨਾਂ ਹੋਏ ਥਾਣਿਆਂ 'ਚ ਸੱਦ ਕੇ ਜਲੀਲ ਕੀਤਾ ਜਾਂਦਾ। 24 ਘੰਟੇ ਕਿਉਂਕਿ ਵੱਧ ਸਮਾਂ ਨਜਾਇਜ਼ ਹਿਰਾਸਤ 'ਚ ਨਹੀਂ ਰੱਖ ਸਕਦੇ। ਮੈਂ ਦੇਖਿਆ ਕਈ ਕੇਸਾਂ 'ਚ ਨੌਜਵਾਨਾਂ ਨੂੰ ਜਿੱਦਾਂ ਰਾਤ 7 ਵਜੇ ਲੈ ਗਏ ਤੇ ਅਗਲੇ ਦਿਨ 5:30 6 ਵਜੇ ਜਿਹੜਾ ਇਹਨਾਂ ਨੇ ਉਹ ਛੱਡਤਾ ਵੀ 24 ਘੰਟੇ ਤੋਂ ਪਹਿਲਾਂ ਜੇ ਕੋਈ ਰਿਟ ਵੀ ਪਾਉਂਦਾ ਹਾਈ ਕੋਰਟ ਜਾਂ ਕੋਈ ਤਾਰ ਜਾਂ ਪਹਿਲਾਂ ਦਿੰਦੇ ਸੀ, ਹੁਣ ਈਮੇਲ ਵੀ ਕਰਦਾ ਤੇ ਉਹਦੀ ਕੋਈ ਵੈਲਿਊ ਨਾ ਰਹੇ। ਸੋ ਕਈ ਪਰਿਵਾਰਾਂ ਦੇ ਸੰਪਰਕ ਕੀਤਾ, ਕਈਆਂ ਦੀਆਂ ਮਾਵਾਂ ਨੇ, ਭੈਣਾਂ ਨੇ, ਪਤਨੀਆਂ ਨੇ, ਭਰਾਵਾਂ ਨੇ ਵੀ ਇਦਾਂ ਕਰਕੇ ਲੈ ਗਏ ਆ। ਸੋ ਮੈਂ ਲੀਗਲੀ ਇਹੀ ਹੁੰਦਾ ਵੀ 24 ਘੰਟੇ ਕਿਸੇ ਨੂੰ ਰੱਖ ਸਕਦੇ ਆ, ਜੇ ਉਸ ਤੋਂ ਬਾਅਦ ਹੋਣਗੇ ਫਿਰ ਆਪਾਂ ਚਾਰਾਜੋਈ ਕਰਾਂਗੇ। ਪਰ ਇਹਦੇ ਚ ਐਡ ਕੀ ਹੈ ਵੀ ਜਿਨ੍ਹਾਂ ਨੌਜਵਾਨਾਂ ਨਾਲ ਗੱਲ ਹੋਈ ਉਹਨਾਂ ਨੂੰ ਕੀਤਾ ਗਿਆ ਧਰਮ ਦੇ ਪ੍ਰਤੀ, ਤੇ ਉਹਨਾਂ ਨੂੰ ਗਾਲਾਂ ਮਾਵਾਂ ਭੈਣਾਂ ਦੀਆਂ ਜਿਹੜੀਆਂ ਗੰਦੀਆਂ ਗਾਲਾਂ ਜਿਹੜੀਆਂ ਕੀਤੀਆਂ, ਕੁੱਟਮਾਰ ਇੱਕ ਦੋ ਨੌਜਵਾਨਾਂ ਦੇ ਸਾਹਮਣੇ ਆਈ। ਬਾਕੀ ਜਿਹੜੇ ਪਰਿਵਾਰ ਕੋਈ ਸਹਿੰਦੇ ਸੀ ਆਰਥਿਕ ਤੌਰ ਤੇ, ਉਹਨਾਂ ਕੋਲੋਂ ਮੋਟੇ ਪੈਸੇ ਜਿਹੜੇ ਲਏ ਗਏ। ਤੇ ਇਹ ਇੱਕ ਪੁਲਿਸ ਦੀ ਜਿਹੜੀ ਕੈਪਟਨ ਨੇ ਜਿਹੜਾ ਇਹਨਾਂ ਨੂੰ ਖੁੱਲੀ ਵਾਂਗ ਦਿੱਤੀ ਹੋਈ ਲਗਾਮਾਂ ਛੱਡੀਆਂ ਹੋਈਆਂ ਦਿਨਕਰ ਗੁਪਤਾ ਤੇ ਸਾਰੀ ਪੁਲਿਸ ਦੀਆਂ। ਜਿਵੇਂ ਚੌਂਕਾਂ ਚਰਾਹਿਆਂ ਦੇ ਵਿੱਚ ਬਿਮਾਰੀ ਦੇ ਇਸ ਸਮੇਂ ਦੇ ਵਿੱਚ ਲੋਕਾਂ ਦੀਆਂ ਜੇਬਾਂ ਫੋਲ ਕੇ ਪੈਸੇ ਕੱਢੇ ਜਾ ਰਹੇ ਆ, ਉਹਦੇ ਤਹਿਤ ਹੀ ਇਹ ਪੁਲਿਸ ਪੈਸੇ ਵੀ ਬਣਾ ਰਹੀ ਹੈ, ਜਲੀਲ ਵੀ ਕਰ ਰਹੀ ਹੈ। ਜਿਹੜੇ ਮਤਸਵੀ ਪੁਲਿਸ ਵਾਲੇ ਆ ਉਹ ਧਰਮ ਦੇ ਹੈ ਤੇ ਪਰਿਵਾਰਾਂ ਨੂੰ ਜਿਹੜਾ ਉਹਨਾਂ ਦੇ ਕਕਾਰਾਂ ਨੂੰ ਉਹਨਾਂ ਦੇ ਫੋਨ ਰੱਖੇ ਜਾ ਰਹੇ ਆ, ਜਲੀਲ ਕੀਤਾ ਜਾ ਰਿਹਾ। ਹੋਰ ਇਹਦੇ 'ਚ ਕੋਈ ਨਹੀਂ ਹੈਗਾ। ਪੰਜਾਬੀ 'ਚ ਕਹਿ ਲਈਏ ਪੁਲਿਸ ਨੇ ਯਾਨੀ ਕਿ ਜਿਹੜੇ ਕੋਈ ਗੈਰਤਮੰਦ ਸਿੱਖ ਹੈਗੇ ਉਹਨਾਂ ਨੂੰ ਸੱਦ ਕੇ ਆਪਣੀ ਲੱਤ ਥੱਲੇੋਂ ਲਗਾਉਣ ਵਾਲੀ ਗੱਲ ਆ ਵੀ ਉਹਨਾਂ ਕੋਲ ਲਿਖਵਾਇਆ ਵੀ ਜਾ ਰਿਹਾ ਵੀ ਮੈਂ ਅੱਜ ਤੋਂ ਬਾਅਦ ਕੋਈ ਪੋਸਟ ਨਹੀਂ ਪਾਊਂਗਾ, ਕੋਈ ਸਿਆਸੀ ਪੋਸਟ ਨਹੀਂ ਪਾਊਂਗਾ, ਕੋਈ ਇਦਾਂ ਦੀ ਗੱਲ ਨਹੀਂ ਕਰੂੰਗਾ ਜਿਹਦੇ ਨਾਲ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੋਵੇ। ਸੋ ਇਹੋ ਜਿਹੇ ਜਿਹੜੇ ਲਿਖਵਾ ਕੇ ਵੀ ਰੱਖੇ ਜਾ ਰਹੇ, ਬਹੁਤ ਮਾੜਾ ਰੁਝਾਨ ਹੈਗਾ। ਪਰ ਇਹਦੇ 'ਚ ਇਹ ਕਹਿ ਸਕਦੇ ਵੀ ਨੌਜਵਾਨ ਕੋਈ ਕਾਰਵਾਈ ਕਰਨ ਤੋਂ, ਕਾਨੂੰਨੀ ਚਾਰਾਜੋਈ ਕਰਨ ਤੋਂ ਕੋਈ ਅੱਗੇ ਨਹੀਂ ਆਉਂਦਾ। ਉਹ ਇੰਨਾ ਡਰਾ ਦਿੱਤਾ ਜਾਂਦਾ ਉਹਨਾਂ ਨੂੰ। ਬਹੁਤ ਸਾਰੇ ਨੌਜਵਾਨਾਂ ਨੂੰ ਕਿਹਾ ਵੀ ਤੁਹਾਨੂੰ ਖੜਨਾ ਚਾਹੀਦਾ, ਆਪਾਂ ਜਾਂ ਹਾਈ ਕੋਰਟ ਕਿਤੇ ਚਾਹ ਹੋ ਗਿਆ, ਜੇ ਤੋਂ ਯੂਏਪੀ ਦਾ ਕੇਸ ਪੈ ਜਾਂਦਾ ਫਿਰ ਅਸੀਂ ਕੀ ਕਰਦੇ। ਸੋ ਉਹਨਾਂ ਨੂੰ ਡਰਾਇਆ ਜਾ ਰਿਹਾ ਵੀ ਜੇ ਤੁਸੀਂ ਬਾਹਰ ਜਾ ਕੇ ਕੋਈ ਗੱਲ ਕੀਤੀ ਤਾਂ ਫਿਰ ਤੁਹਾਡੇ ਤੇ ਯੂਏਪੀ ਲੱਗੂਗਾ। ਦੇਖੋ ਕਿੰਨੇ ਸਾਲਾਂ ਤੋਂ ਬੰਦੇ ਬੰਦੇ ਆ। ਜਦੋਂ ਹੁਣ ਭਾਈ ਲਾਲ ਸਿੰਘ ਅੱਗੇ ਰਿਹਾ ਹੁੰਦੇ ਆ ਫਿਰ ਕਹਿੰਦੇ ਦੇਖੋ ਲਾਲ ਸਿੰਘ 28 ਸਾਲ ਲੱਗ ਗਏ ਉਹਨੂੰ ਬਾਹਰ ਆਉਂਦਿਆਂ ਨੂੰ, ਸਿਰਫ ਰਿਕਵਰੀ ਦਾ ਕੇਸ ਸੀਗਾ, ਤੁਹਾਡੇ ਵੀ ਇਦਾਂ ਸਮਾਂ ਲੱਗਣਗੇ। ਸੋ ਉਹਦੇ 'ਚ ਇਹ ਸਾਰਾ ਕੁਝ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਪੁਲਿਸ ਰਾਜ ਜਿਹੜਾ ਸਪਸ਼ਟ ਨੰਗੇ ਰੂਪ ਦੇ ਵਿੱਚ ਬਣਦਾ ਹੋਇਆ ਨਜ਼ਰ ਆਉਂਦਾ ਪੰਜਾਬ। ਇੱਥੇ ਜਿਵੇਂ ਤੁਸੀਂ ਇਹ ਸਾਰੇ ਪਾਰਟ ਨੂੰ ਬਿਆਨ ਕੀਤਾ, ਉੱਥੇ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਜਾਂ ਪ੍ਰਸ਼ਾਸਨ ਵੱਲੋਂ ਕਿ ਜੀ ਅਸੀਂ ਇਹਨਾਂ ਦੀ ਨੌਜਵਾਨਾਂ ਦੀ ਕਾਉਂਸਲਿੰਗ ਕਰਦੇ ਹਾਂ, ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਸਹੀ ਹੈ ਤੇ ਕੀ ਗਲਤ ਹੈ। ਤੇ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਮਾਹੌਲ ਇਦਾਂ ਦਾ ਬਣਿਆ ਹੋਇਆ ਜਿਵੇਂ ਤੁਸੀਂ ਬਿਆਨ ਵੀ ਕੀਤਾ, ਤੇ ਇੱਥੇ ਤੱਕ ਕਿ ਅਕਾਲ ਤਖਤ ਦੇ ਉੱਤੇ ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ ਕੋਈ ਬੰਦਾ, ਕੋਈ ਨੌਜਵਾਨ ਜਾਂ ਕੋਈ ਸਿੱਖ ਜਾ ਕੇ ਅਰਦਾਸ ਵੀ ਕਰਦਾ
ਤੇ ਉਹਦੇ ਉੱਤੇ ਵੀ ਪਾਬੰਦੀ ਹੈ। ਨੌਜਵਾਨ ਦੀ ਗ੍ਰਿਫਤਾਰੀ ਦੀ ਗੱਲ ਸਾਡੇ ਸਾਹਮਣੇ ਆਈ ਹੈ। ਸੋ ਇੱਕ ਵੱਡਾ ਸਵਾਲ ਚੁੱਕਦਾ ਹੈ ਇਸ ਸਾਰੇ ਸਿਸਟਮ ਦੇ ਉੱਤੇ ਕਿ ਕੀ ਹੁਣ ਗੁਰੂ ਅੱਗੇ ਅਰਦਾਸ ਕਰਨਾ ਵੀ ਕਾਨੂੰਨ ਦੇ ਥੱਲੇ ਜੁਰਮ ਹੋ ਗਿਆ? ਦੇਖੋ, ਤਾਂ ਕਿਸੇ ਸਮੇਂ ਪੰਜਾਬੀ ਸੂਬਾ ਜਿੰਦਾਬਾਦ ਨਾਅਰੇ ਦੇ ਉੱਤੇ ਪਾਬੰਦੀ ਲੱਗੀ, ਪਰ ਉਹ ਬਾਅਦ ਦੇ ਵਿੱਚ ਪੰਜਾਬੀ ਸੂਬਾ ਬਣਿਆ। ਹੁਣ ਖਾਲਿਸਤਾਨ ਜਿੰਦਾਬਾਦ ਕਹਿਣਾ ਜਾਂ ਖਾਲਿਸਤਾਨ ਦੀ ਗੱਲ ਕਰਨੀ ਜਿਹੜਾ ਰਾਈਟ ਟੂ ਐਕਸਪ੍ਰੈਸ਼ਨ ਦੇ ਅੰਡਰ ਹੀ ਆਉਂਦਾ। ਸੁਪਰੀਮ ਕੋਰਟ, ਹਾਈ ਕੋਰਟ ਦੀਆਂ ਜਜਮੈਂਟਾਂ ਹੈਗੀਆਂ, ਕਰ ਸਕਦੇ ਆ, ਪਰ ਮਸਲਾ ਹੈਗਾ ਉਹਦੀ ਜਦੋਂ ਤੱਕ ਬੰਦਾ ਸੁਪਰੀਮ ਕੋਰਟ ਜਾਂ ਕੇਸ ਕਈ ਵਧੇ ਦਹਾਕੇ ਲੰਘ ਜਾਂਦੇ ਆ। ਸੁਪਰੀਮ ਕੋਰਟ ਜਦੋਂ ਲਾਉਂਦੇ ਆ ਥੱਲੜੀਆਂ ਅਦਾਲਤਾਂ ਦੇ ਵਿੱਚ, ਜਦੋਂ ਅਸੀਂ ਇਹ ਪੱਖ ਰੱਖਦੇ ਆ ਵੀ ਦੇਖੋ ਜੀ ਸੁਪਰੀਮ ਕੋਰਟ ਨੇ ਕਿਹਾ ਖਾਲਿਸਤਾਨ ਕਹਿਣਾ ਕੋਈ ਗੁਨਾਹ ਨਹੀਂ, ਤਾਂ ਉਹ ਫਿਰ ਜੱਜ ਟੀਚਰ ਵੀ ਕਰਦੇ ਆ ਕਈ। ਉਹ ਕਹਿੰਦੇ ਜੀ ਸੁਪਰੀਮ ਕੋਰਟ ਨੇ ਕਿਹਾ ਸੀ ਇਹ ਗੱਲ, ਸੁਪਰੀਮ ਕੋਰਟ ਨੂੰ ਜਾ ਕੇ ਦੱਸੋ, ਅਸੀਂ ਕੁਝ ਨਹੀਂ ਕਰ ਸਕਦੇ। ਸੋ ਜੇ ਹਾਈ ਕੋਰਟ ਦਾ ਰੈਫਰੈਂਸ ਦਿਓ, ਕੋਈ ਜਜਮੈਂਟ ਦਿਓ, ਸਾਈਟੇਸ਼ਨ, ਜਾਂ ਦੇਖੋ ਜੀ ਹਾਈ ਕੋਰਟ ਨੇ ਇਹ ਗੱਲ ਕਹੀ ਆ, ਤਾਂ ਉਹ ਕਹਿੰਦੇ ਫਿਰ ਹਾਈ ਕੋਰਟ ਜਾ ਕੇ ਆਪਣਾ ਦਾਵਾ ਪੇਸ਼ ਕਰੋ। ਹਾਈ ਕੋਰਟ ਦੀ ਅਥਾਰਟੀ ਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਤਾਂ ਜੋ ਪੁਲਿਸ ਨੇ ਕੇਸ ਬਣਾਤਾ ਉਹਦੇ ਮੁਤਾਬਕ ਹੀ। ਸੋ ਜਿਹੜਾ ਕੋਈ ਝੰਡਾ ਲਾਲ ਦਾ ਨਿਸ਼ਾਨ ਸਾਹਿਬ ਲਾਤਾ, ਬਿਲਕੁਲ ਨਗੂਣੀਆਂ ਗੱਲਾਂ ਹੈਗੀਆਂ। ਇਹਨੂੰ ਜਾਣਬੁੱਝ ਕੇ ਵਧਾ ਚੜਾ ਕੇ ਕਰਨਾ। ਝੰਡਾ ਲਾਤਾ ਉਹਨਾਂ ਨੇ, ਕੋਈ ਪਾੜਿਆ ਨਹੀਂ, ਕੋਈ ਸਾੜਿਆ ਨਹੀਂ, ਕੋਈ ਪੈਰਾਂ ਥੱਲੇ ਰੱਖਿਆ, ਲਾ ਕੇ ਲੈ ਗਏ ਉੱਥੇ ਨਿਸ਼ਾਨ ਸਾਹਿਬ, ਜਿਹੜਾ ਕਿ ਆਮ ਹੀ ਗੁਰੂ ਘਰਾਂ ਦੇ ਵਿੱਚ ਵੀ ਲੱਗਿਆ ਹੋਇਆ। ਉਹਨਾਂ ਨੇ ਆਪਣੇ ਜਜ਼ਬਾਤ ਨੂੰ ਪ੍ਰਗਟਾਉਂਦਿਆਂ ਲਾਇਆ। ਸੋ ਉਹਦੇ ਉੱਤੇ ਵੇਜਿੰਗ ਵਾਰ ਦੇ ਸੈਕਸ਼ਨ ਲਾਉਣੇ, ਦੇਸ਼ ਧਰੋਹ ਲਾਉਣਾ, ਤੇ ਜਿੱਥੇ ਜੇ ਇਹੀ ਗੱਲ ਹੈਗੀ ਵੀ ਡੀ ਰੈਡੀਕਲਾਈਜੇਸ਼ਨ ਕਰਨੀ ਆ, ਤਾਂ ਫਿਰ ਹਿੰਦੂ ਜਥੇਬੰਦੀਆਂ ਜਿਹੜੀਆਂ ਨਿੱਤ ਦਿਹਾੜੇ ਸਿੱਖਾਂ ਦੇ, ਸਿੱਖੀ ਦੇ, ਗੁਰੂਆਂ ਦੇ, ਸ਼ਹੀਦਾਂ ਦੇ ਖਿਲਾਫ ਜਿਹੜੀਆਂ ਬੋਲਦੀਆਂ, ਉਹਨਾਂ ਦੀ ਡੀ ਰੈਡੀਕਲਾਈਜੇਸ਼ਨ ਕਦੋਂ ਕੀਤੀ ਜਾਣੀ ਆ? ਉਹਨਾਂ ਨੂੰ ਕਿਉਂ ਨਹੀਂ ਥਾਣਿਆਂ ਦੇ ਵਿੱਚ ਸੱਦ ਕੇ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਤੁਸੀਂ ਬਈ ਸਾਂਝੀਵਾਲਤਾ ਦੀ ਗੱਲ ਰੱਖੋ? ਸੋ ਜਿਹੜੀ ਡੀ ਰੈਡੀਕਲਾਈਜੇਸ਼ਨ ਦੀ ਗੱਲ ਆ, ਇਹ ਸਿਰਫ ਸਿੱਖੀ ਨੂੰ ਯਾਦ, ਗੈਰਤਮੰਦ ਸਿੱਖ ਜਿਹੜੀ ਆ ਆਪਣੀ ਗੱਲ ਕਰਦੇ ਆ, ਉਹਨਾਂ ਨੂੰ ਜਿਹੜੇ ਤਾਂ ਹੈਗੇ ਆ ਵੀ ਜ਼ਿਆਦਾ ਵੋਕਲ ਆ ਉਹਦੇ ਉੱਤੇ ਨਹੀਂ, ਜਿਹੜੇ ਉਹਨਾਂ ਨੂੰ ਲੱਗਦਾ ਵੀ ਨਵੇਂ ਹੋਰ ਜਾਨੀ ਕਿ ਪ੍ਰੇਰਿਤ ਹੋ ਕੇ ਦੀਵੇ ਨੂੰ ਦੀਵਾ ਫੜ ਕੇ ਲੋ ਜਿਹੜੀ ਹੁੰਦੀ ਵੱਧਦੀ ਜਾਂਦੀ ਆ। ਤੋਂ ਉਹਦੇ ਤਹਿਤ ਉਹਨਾਂ ਨੂੰ ਵੀ ਜਿਹੜੇ ਕੋਈ ਨਵੇਂ ਦੀਵੇ ਜਗਦੇ ਹੈਗੇ, ਇਹਨਾਂ ਨੂੰ ਪਹਿਲਾਂ ਹੀ ਫੂਕ ਮਾਰ ਕੇ ਬੁਝਾਇਆ ਜਾਵੇ। ਤੋਂ ਉਹਦੇ ਤਹਿਤ ਹੀ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਕਿਸੇ ਨੂੰ ਕਾਉਂਸਲਿੰਗ ਦੇਣਾ ਇਹਨਾਂ ਦਾ ਕਿਵੇਂ ਹੋ ਸਕਦਾ? ਇਹਨਾਂ ਦੀ ਤਾਂ ਆਪਣੀ ਕਾਉਂਸਲਿੰਗ ਹੋਣ ਵਾਲੀ ਹੋਈ ਹੈ। ਮਾਵਾਂ ਭੈਣਾਂ ਦੀਆਂ ਗਾਲਾਂ ਤੋਂ ਬਿਨਾਂ ਤਾਂ ਇਹਨਾਂ ਨੂੰ ਹੋਰ ਕੋਈ ਕਾਉਂਸਲਿੰਗ ਆਉਂਦੀ ਹੋਈ ਨਹੀਂ ਹੈਗੀ। ਜਾ ਕੇ ਥਾਣਿਆਂ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲਾਏ ਆ, ਕਿਸੇ 5 ਕੈਮਰੇ ਕੱਢ ਕੇ ਤੇ ਕਿਸੇ ਕਿਹਨਾਂ ਪੁੱਛੀ ਹੋਈ ਇਹ ਜਿਹੜੀ ਗੱਲਬਾਤ ਇੰਟੈਰੋਗੇਸ਼ਨ ਸਾਂਝੀ ਕਰਦੇ ਹੋ, ਤਾਂ ਸਾਰੀ ਪੰਜਾਬ ਪੁਲਿਸ ਨੂੰ ਪੁਲਿਸ ਚੋਂ ਕੱਢਣਾ ਪੈਣਾ। ਤੋਂ ਇਹਨਾਂ ਦੀ ਆਪਣੀ ਕਾਉਂਸਲਿੰਗ ਹੋਣ ਵਾਲੀ ਆ, ਦਿਨਕਰ ਗੁਪਤਾ ਦੀ ਕਾਉਂਸਲਿੰਗ ਹੋਣ ਵਾਲੀ ਆ। ਤੋਂ ਇਹਨਾਂ ਦੀ ਕਾਉਂਸਲਿੰਗ ਹੋਵੇ, ਆਪਣੀ ਮਾਨਸਿਕ ਰੋਗੀਆਂ ਦੇ ਡਾਕਟਰਾਂ ਕੋਲੋਂ ਆਪਣੀ ਕਾਉਂਸਲਿੰਗ ਕਰਾਉਣ। ਜਿਹੜਾ ਇਹ ਸਿੱਖੀ ਦੇ ਪ੍ਰਤੀ, ਜਿਹੜਾ ਡੀਜੀਪੀ ਇਹ ਸੋਚ ਸਕਦਾ ਹੈਗਾ ਵੀ ਕਰਤਾਰਪੁਰ ਗੁਰਦੁਆਰੇ ਮੱਥਾ ਟੇਕਣ ਗਿਆ ਬੰਦਾ 6 ਘੰਟੇ 'ਚ ਟ੍ਰੇਨਡ ਅੱਤਵਾਦੀ ਬਣ ਕੇ ਆ ਸਕਦਾ, ਉਹ ਦੱਸ ਲਓ ਕਿੱਦਾਂ ਦੀ ਕਾਉਂਸਲਿੰਗ ਕਰਦਾ ਹੋਊਗਾ। ਜੀ ਮੰਚਪੁਰ ਸਾਹਿਬ, ਇੱਥੇ ਤੁਸੀਂ ਇਹ ਬੜਾ ਹੀ ਇੱਕ ਅਹਿਮ ਨੁਕਤਾ ਉਠਾਇਆ। ਈਵਨ ਇੱਕ ਸਿੱਖ ਨੌਜਵਾਨ ਜਿਨ੍ਹਾਂ ਨੇ ਇੱਕ ਅਖਬਾਰ ਨਾਲ ਇੰਟਰਵਿਊ ਕਰਦੇ ਆ, ਆਪਣਾ ਜੋ ਉਹਨਾਂ ਦੇ ਨਾਲ ਵਾਪਰਿਆ, ਕਿਵੇਂ ਪੁਲਿਸ ਉਹਨਾਂ ਨੂੰ ਹਰਾਸ ਕਰ ਰਹੀ ਹੈ, ਉਹ ਉਹਨਾਂ ਨੇ ਬਿਆਨ ਕੀਤਾ। ਉਹਦੇ ਵਿੱਚ ਉਹਨਾਂ ਨੇ ਇੱਕ ਸਵਾਲ ਵੀ ਕੀਤਾ ਕਿ ਜਿੱਥੇ ਸਾਨੂੰ ਡੀਰੈਡੀਕਲਾਈਜੇਸ਼ਨ ਦੇ ਥੱਲੇ ਹਰਾਸ ਕੀਤਾ ਜਾ ਰਿਹਾ ਹੈ ਜਾਂ ਐਕਟਿਵਿਜ਼ਮ ਦੇ ਨਾਲੋਂ ਤੋੜਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ, ਤੇ ਉੱਥੇ ਦੂਜੇ ਪਾਸੇ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਨੌਜਵਾਨ ਜਾਂ ਅਦਰਵਾਈਜ਼ ਹਿੰਦੂਤਵਾਦ ਦੇ ਝੰਡੇ ਦੇ ਥੱਲੇ ਉਹ ਕਿਸ ਤਰ੍ਹਾਂ ਦੀ ਵਾਇਲੈਂਸ ਨੂੰ ਪ੍ਰੋਪੇਗੇਟ ਕਰਦੇ ਆ, ਉਹਨਾਂ ਨੂੰ ਕਿਉਂ ਨਹੀਂ ਸਵਾਲ ਕੀਤਾ ਜਾਂਦਾ? ਸੋ ਕੀ ਇੱਥੇ ਕਾਨੂੰਨ ਦੇ ਦੋਹਰੇ ਮਾਪਦੰਡ ਨਹੀਂ ਸਾਹਮਣੇ ਆਉਂਦੇ ਜਦੋਂ ਅਸੀਂ ਹਿੰਦੂਤਵਾਦੀ ਆਈਡੀਓਲੋਜੀ ਦੇ ਨਾਲ ਸੰਬੰਧਿਤ ਜਿਹੜੀਆਂ ਇਸ ਵਕਤ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਵੱਲ ਨਜ਼ਰ ਮਾਰਦੇ ਆ ਵੀ ਉਹ ਤੇ ਐਂਟੀ ਸੀਏ ਪ੍ਰੋਟੈਸਟ ਦੇ ਉੱਤੇ ਸਿੱਧੀ ਗੋਲੀ ਚਲਾਉਣ ਵਾਲੇ ਨੌਜਵਾਨ ਵੀ ਸਾਡੇ ਸਾਹਮਣੇ ਆਏ ਨੇ ਉਸ ਵਿਚਾਰਧਾਰਾ ਦੇ ਥੱਲੇ, ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਪੁਲਿਸ ਵੱਲੋਂ? ਦੇਖੋ, ਸਾਡੀ ਤਾਂ ਤਰਾਸਦੀ ਇਹੋ ਹੈ ਵੀ ਅਸੀਂ ਹਮੇਸ਼ਾ ਤੋਂ ਇਹ ਕਹਿੰਦੇ ਆ ਵੀ ਡਬਲ ਸਟੈਂਡਰਡ ਆਫ ਲਾਅ ਜਿਹੜਾ ਇੱਥੇ ਇੰਪਲੀਮੈਂਟ ਹੋਇਆ ਹੁਣ ਜਾਂਦਾ, ਇਹ ਕਦੀ ਹੌਲੀ ਹੋ ਜਾਂਦਾ, ਕਦੀ ਲੁਕਵੇਂ ਰੂਪ ਚ ਹੁੰਦਾ, ਹੁਣ ਪ੍ਰਤੱਖ ਤੇ ਨੰਗੇ ਚਿੱਟੇ ਰੂਪ ਚ ਹੁੰਦਾ। 1947 1950 ਤੋਂ ਹੀ ਹਰੇਕ ਪੱਖ ਤੋਂ ਪੰਜਾਬ ਨਾਲ, ਸਿੱਖਾਂ ਨਾਲ, ਘੱਟ ਗਿਣਤੀਆਂ ਨਾਲ, ਦਲਿਤਾਂ ਦੇ ਨਾਲ ਜਿਹੜਾ ਇਸ ਖਿੱਤੇ ਦੇ ਵਿੱਚ ਜਿਹੜਾ ਉਹ ਅਪਣਾਏ ਜਾਂਦੇ ਆ। ਜੇ ਤੁਹਾਡੀ ਗੱਲ ਬਿਲਕੁਲ ਸਹੀ ਆ, ਜਿਹੜੀ ਉਹ ਮੈਂ ਵੀ ਦੇਖੀ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਮਲਦੀਪ ਸਿੰਘ ਬਰਾੜ ਨੇ ਉਹ ਸਟੋਰੀ ਲਾਈ ਸੀ। ਉਹ ਪਰਿਵਾਰ ਨੇ ਕਿਹਾ ਵੀ ਸਾਡੇ ਕੋਲ ਪੈਸੇ ਦੇ ਕੇ ਫਿਰ ਸਾਡਾ ਛੁਟਕਾਰਾ ਹੋਇਆ। ਮੈਨੂੰ ਲੱਗਦਾ ਜੇ ਉਹ ਪੈਸੇ ਨਾ ਦਿੰਦੇ ਫਿਰ ਇੱਕ UAP ਦਾ ਕੇਸ ਹੋਰ ਪੈ ਜਾਣਾ ਸੀਗਾ।
ਤੇ ਉਹ ਕਹਿ ਦੇਣਾ ਸੀ ਉਹ ਨਾਕੇ ਤੋਂ ਫੜਿਆ ਗਿਆ, ਉਹਦੇ ਕੋਲ ਆਹ ਸਮੱਗਰੀ ਮਿਲੀ, ਖਾਲਿਸਤਾਨ ਦਾ ਝੰਡਾ ਮਿਲਿਆ, ਤੇ ਉਹਦੇ ਕੋਲ ਪਿਸਤੌਲ ਵੀ ਕੋਲੋਂ ਪਾ ਦਿੰਦੇ। ਸੋ ਇਹ ਜਿਹੜੀ ਹੈਗੀ ਆ ਬੜੀ ਤਰਾਸਦੀ ਹੈ। ਦੇਖੋ ਇਹਦੇ ਚ ਇੱਕ ਹੋਰ ਸਿਆਸਤ ਜਿਹੜੀ ਸੱਤਾ ਧਿਰ ਬੈਠੀ ਆ, ਕਾਂਗਰਸ ਕੈਪਟਨ ਸਰਕਾਰ, ਉਹ ਤਾਂ ਇਹਨੂੰ ਸ਼ਹਿ ਹੀ ਦੇ ਰਹੀ ਆ। ਨਾਲ ਦੀ ਨਾਲ ਜਿਹੜੇ ਵਿਰੋਧੀ ਧਿਰ ਦੇ ਵਿੱਚ ਬੈਠੇ ਆ, ਭਾਵੇਂ ਆਮ ਆਦਮੀ ਆ, ਭਾਵੇਂ ਪੰਜਾਬ 'ਚ ਭਾਜਪਾ ਵੀ ਹੈਗੀ ਆ, ਅਕਾਲੀ ਦਲ ਬਾਦਲ ਵੀ ਹੈਗੇ ਆ, ਜਿੰਨੇ ਵੀ ਹੈਗੇ ਉਹ ਸਾਰੇ ਇਹਦੇ ਉੱਤੇ ਜਿਹੜੀ ਆ ਚੁੱਪ ਸਹਿਮਤੀ ਉਹਨਾਂ ਨੇ ਬਣਾਈ ਹੋਈ ਆ। ਕੋਈ ਬੋਲ ਕੇ ਰਾਜੀ ਨਹੀਂ, ਕੋਈ ਇੱਕ ਦਿਨ ਬੋਲਦਾ ਬਿਆਨ ਦਿੰਦਾ, ਅਗਲੇ ਦਿਨ ਘੁਰਕੀ ਵੱਜਦੀ, ਫਿਰ ਚੁੱਪ ਕਰ ਜਾਂਦਾ ਉਹ। ਸੋ ਇਹ ਜਿਹੜੀ ਆ ਇਹ ਸਿਆਸੀ ਚੁੱਪ ਇੱਕ ਖਤਰੇ ਦਾ ਨਿਸ਼ਾਨ ਹੈਗਾ, ਕਿਉਂਕਿ ਉਹਨਾਂ ਦੀ ਸਹਿਮਤੀ ਹੈਗੀ ਉਹ ਹੋਰ ਮੁੱਦਿਆਂ ਦੇ ਉੱਤੇ ਤਾਂ ਇੱਕ ਦੂਜੇ ਨਾਲ ਲੜਾਈ ਝਗੜੇ ਜਾਂ ਨਿੱਜੀ ਦੂਸ਼ਣਬਾਜ਼ੀ ਕਰਦੇ ਆ। ਜੋ ਪੰਜਾਬ ਦੇ ਨੌਜਵਾਨਾਂ ਦੇ ਨਾਲ ਅੱਜ ਹੋ ਰਿਹਾ ਉਹਦੇ ਬਾਰੇ ਕੋਈ ਬੋਲ ਕੇ ਇਹ ਰਾਜੀ ਨਹੀਂ ਹੈਗਾ, ਕਿਉਂਕਿ ਸਾਰਾ ਕੁਝ ਜਿਹੜਾ ਆਪਰੇਟ ਹੋ ਰਿਹਾ ਇਹ ਦਿੱਲੀ ਤੋਂ ਹੋ ਰਿਹਾ। ਕਾਂਗਰਸ ਵੀ ਨਾਲ ਭਾਈਵਾਲ ਆ, ਅਕਾਲੀ ਬਾਦਲ ਦਲੀਏ ਤਾਂ ਹੈ ਹੀ ਹੈ ਨਾਲ, ਉਹਨਾਂ ਦੀ ਤਾਂ ਸਾਰੇ ਐਕਟਾਂ ਦੇ ਉੱਤੇ ਜੋ ਵੀ ਸੋਧਾਂ ਹੁੰਦੀਆਂ ਉੱਥੇ, ਭਾਵੇਂ ਕਿਸਾਨਾਂ ਦਾ ਹੋਵੇ ਆਰਡੀਨੈਂਸ ਐਕਟ ਬਣੇ, ਜੋ ਵੀ ਉੱਥੇ UAP NIA ਸਾਰਿਆਂ ਦੇ ਵਿੱਚ ਉਹਨਾਂ ਦੀ ਬਾਦਲ ਦੀ ਤੇ ਬਾਦਲ ਪਰਿਵਾਰ ਦੀ ਦੋਨਾਂ ਜੀਆਂ ਦੀ ਜਿਹੜੀ ਭਾਈਵਾਲੀ ਹੈਗੀ ਉਹਨਾਂ ਦੀ ਤਾਂ ਚੁੱਪੀ ਸਹਿਮਤੀ ਆਉਂਦੀ ਆ। ਪਰ ਜਿਹੜੇ ਹੋਰ ਦਿਸਦੀਆਂ ਹੋਈਆਂ ਜਿਹੜੀਆਂ ਕਹਿੰਦੀਆਂ ਆਮ ਆਦਮੀ ਪਾਰਟੀ ਜਾਂ ਹੋਰ ਜਿਹੜੇ ਗਰੁੱਪ ਹੈਗੇ ਆ, ਇਹ ਜਿਹੜੇ ਲੋਕਾਂ ਦੀ ਵੋਟ ਰਾਜਨੀਤੀ ਦੇ ਨਾਲ ਜੁੜੇ ਹੋਏ ਨੇ, ਲੋਕ ਮੁੱਦਿਆਂ ਤੋਂ ਉਹ ਦੂਰ ਹੋ ਗਏ ਆ। ਇਕਨੋਮੀ ਜਿਹੜੀ ਬਿਲਕੁਲ ਖਤਮ ਆ। ਪੰਜਾਬ ਪੁਲਿਸ ਨੂੰ ਇਹੀ ਕਿਹਾ ਜਾ ਰਿਹਾ ਵੀ ਆਪਣੀਆਂ ਤਨਖਾਹਾਂ ਲਈ ਪੈਸੇ ਚੌਂਕਾਂ 'ਚ ਖੜ ਕੇ ਇਕੱਠੇ ਕਰ ਲਓ ਤਾਂ ਫਿਰ ਤੁਹਾਨੂੰ ਮਿਲ ਜਾਣਗੀਆਂ। ਤਾਂ ਉਹਦੇ ਤਹਿਤ ਹੀ ਇਹ ਸਾਰਾ ਕੁਝ ਜਿਹੜਾ ਇਹ ਕੀਤਾ ਜਾ ਰਿਹਾ ਤੇ ਬਹੁਤ ਮਾੜਾ ਰੁਝਾਨ ਆ। ਇਸ ਖਿੱਤੇ ਦੇ ਲਈ ਇੱਕ ਖਤਰੇ ਦੀ ਜਿਹੜੀ ਆ ਘੰਟੀ ਬਣੀ ਹੋਈ ਆ। ਇਹਨੂੰ ਮੈਂ ਸਮਝਦਾ ਅਜਿਹਾ ਸਾਰਾ ਕੁਝ ਹੋ ਰਿਹਾ ਹੈਗਾ ਤੇ ਇਹ ਅੱਗੇ ਵਧੇਗਾ ਹੀ, ਘਟਣ ਦੇ ਕੋਈ ਚਾਂਸ ਲੱਗਦੇ ਨਹੀਂ। ਜੀ ਮੰਜਪੁਰ ਸਾਹਿਬ, ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਮਾਮਲੇ ਦੇ ਵਿੱਚ ਅਪਡੇਟ ਦਿੱਤੀ ਹੈ, ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਡਿਵੈਲਪਮੈਂਟਸ ਹੋਣਗੀਆਂ ਇਹਨਾਂ ਮਾਮਲਿਆਂ ਦੇ ਸੰਬੰਧਿਤ ਵੀ ਤੇ ਅਦਰਵਾਈਜ਼ ਵੀ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਇਸ ਸ਼ੋਅ ਦੇ ਰਾਹੀਂ ਪਾਉਂਦੇ ਰਹਾਂਗੇ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।